ਆ ਲੈ ਕੇ ਆਇਆ ਰਿਜ਼ਲਟ ਕਾਰਡ ਆਪਣਾ। ਮੁਹੰਮਦ ਤੇਰਾ ਰਿਜ਼ਲਟ ਕਾਰਡ ਹੈਗਾ? ਅੱਛਾ, ਸਾਨੂੰ ਇਹੀ ਸੀ ਵੀ ਨਾ ਕੋਈ ਮਸਲਾ ਨਹੀਂ, ਚਲੋ ਖੈਰ ਆ ਵੀ ਨਾ 1 ਸਾਲ ਜਿਹੜਾ ਇਹ ਨਾ ਹੋਰ ਲਾ ਲਵੇ ਇਸ ਕਲਾਸ ਦੇ ਵਿੱਚ। ਅਸਲਾਮ ਵਾਲੇਕੁਮ, ਕੀ ਹਾਲ ਮੇਰੇ ਵੀਰਾਂ ਦਾ? ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ। ਸ਼ੁਰੂ ਕਰਦੇ ਹਾਂ ਅੱਜ ਦਾ ਨਵਾਂ ਵਲਾਗ। ਰਾਤੀ ਨਾ ਬਾਰਿਸ਼ ਨੇ ਚੰਗੀ ਕੁੱਟ ਚਾੜੀ ਹੈ, ਤਕਰੀਬਨ 11:30 ਵਜੇ ਤੱਕ ਨਾ ਕਦੀ ਹੌਲੀ ਹੋ ਜਾਵੇ ਕਦੇ ਤੇਜ਼ ਹੋ ਜਾਵੇ, ਇੱਦਾਂ ਹੀ ਲੱਗੀ ਰਹੀ ਹੈ। ਤੇ ਮੁੜ ਕੇ ਫਿਰ ਸਾਰੇ ਟਾਈਮ ਦੀ ਨਾ ਠੰਡੀ ਹਵਾ ਚੱਲਣੀ ਸ਼ੁਰੂ ਹੋਈ ਹੈ। ਚੰਗਾ ਭਲਾ ਨਾ ਪਿਛਲੇ ਦਿਨਾਂ 'ਚ ਸਾਡੇ ਕੋਲ ਟੈਂਪਰੇਚਰ ਜਿਹੜਾ ਨਾ 35-36 ਚਲਾ ਗਿਆ ਸੀਗਾ, ਤੇ ਹੁਣ ਨਾ ਮੁੜ ਕੇ 22-23 ਤੇ ਆਇਆ ਖੜਾ ਵਾ। ਇੰਨਾ ਜ਼ਿਆਦਾ ਨਾ ਮੌਸਮ ਚੇਂਜ ਹੋ ਗਿਆ। ਮੌਸਮ ਚੇਂਜ ਹੋਣ ਦੇ ਨਾਲ ਨਾ ਤਬੀਅਤਾਂ ਜਿਹੜੀਆਂ ਲੋਕਾਂ ਦੀਆਂ ਉਹ ਵੀ ਖਰਾਬ ਹੋਣ ਡਈਆਂ। ਕੋਈ ਗਲੇ ਖਰਾਬ ਆ, ਕੋਈ ਨਜ਼ਲਾ ਜ਼ੁਕਾਮ ਦੀ ਸ਼ਿਕਾਇਤ ਬਣਨ ਡਈ ਹੈ। ਹੋਰ ਤਾਂ ਕੋਈ ਗੱਲ ਨਹੀਂ, ਖੈਰ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਪਿਆ। ਖਾਸ ਕਰ ਜਿਹੜਾ ਹੈਗਾ ਨਾ ਕਿਸਾਨ, ਉਹ ਬੜਾ ਪਰੇਸ਼ਾਨ ਇਸ ਚੀਜ਼ ਤੋਂ। ਕਣਕਾਂ ਜਿਹੜੀਆਂ ਤਕਰੀਬਨ ਲੰਮੀਆਂ ਪਾਤੀਆਂ ਹੋਈਆਂ ਵਾ, ਅਤੇ ਸਰੋਂ ਜਿਹੜੀ ਉਹ ਲੇਟ ਹੋਈ ਜਾਂਦੀ ਹੈ। ਤੇ ਦੇਖੋ ਹੁਣ ਕੀ ਬਣਦਾ। ਹਾਲਾਂਕਿ ਜਦੋਂ ਫਸਲਾਂ ਨਿੱਕੀਆਂ ਸੀ ਨਾ, ਉਸ ਟਾਈਮ ਬਾਰਿਸ਼ਾਂ ਦੀ ਲੋੜ ਸੀਗੀ, ਖਾਸ ਕਰ ਚਣੇ ਦੀ ਬਾਰਿਸ਼ ਨੂੰ, ਜਿਹੜੇ ਬਰਾਨੀ ਬੀਜੇ ਹੋਏ ਸੀਗੇ। ਪਰ ਉਦੋਂ ਬਾਰਿਸ਼ ਆਈ ਕੋਈ ਨਹੀਂ। ਚਣੇ ਜਿਹੜੇ ਨਾ ਇੰਨੇ ਹੋ ਕੇ ਨਾ ਵਿੱਚ ਬਹੁਤ ਜ਼ਿਆਦਾ ਸੁੱਕ ਗਏ ਹੋਏ ਉੱਦਾਂ ਹੀ। ਚਣੇ ਉਹਨਾਂ ਨੂੰ ਕੀ ਲੱਗਣੇ ਆ? ਜਿਹਨਾਂ ਨੂੰ ਚਣੇ ਲੱਗੇ ਵੀ ਉਹਨਾਂ ਨੂੰ ਇੱਕ ਡੋਡਾ ਲੱਗਿਆ ਹੋਇਆ ਸਿਰਫ, ਹੋਰ ਚਣੇ ਹੈ ਨਹੀਂ ਉਹਨਾਂ ਨੂੰ। ਜਿਹੜਾ ਬੀਜ ਪਾਇਆ ਹੋਇਆ ਨਾ ਆਵਾਮ ਨੇ, ਉਹ ਵੀ ਮੁੜਿਆ ਹੋਇਆ ਨਾ ਚਣਿਆਂ ਦਾ, ਉਹ ਵੀ ਬੜੀ ਗੱਲ ਆ। ਖੜੇ ਅਸੀਂ ਹੁਣ ਆਪਣੀ ਦੁਕਾਨ ਤੇ, ਬਾਹਾਂ ਸ਼ਾਵਾਂ ਅਸੀਂ ਆਪਣੀ ਟੁੰਗ ਲਈਆਂ, ਕੰਮ ਸ਼ੁਰੂ ਕਰਨ ਲੱਗੇ ਆ। ਹਾਦੀ ਦਾ ਤੇ ਮੁਹੰਮਦ ਦਾ ਅੱਜ ਹੈਗਾ ਰਿਜ਼ਲਟ। ਹਾਦੀ ਦਾ ਰਿਜ਼ਲਟ ਹੈਗਾ 6ਵੀਂ ਕਲਾਸ ਦਾ, ਤੇ ਮੁਹੰਮਦ ਦਾ ਹੈਗਾ ਪ੍ਰੈਪ ਦਾ। ਦੇਖੋ ਕੀ ਬਣਦਾ ਜਿਨ੍ਹਾਂ ਦਾ। ਜਿਹੜਾ ਰਿਜ਼ਲਟ ਆਏਗਾ ਸ਼ਾਇਦ ਸਾਨੂੰ ਵੀ ਜਾਣਾ ਪਵੇ ਸਕੂਲੇ ਇਹਨਾਂ ਦੇ। ਜਿਹੜਾ ਰਿਜ਼ਲਟ ਆਏਗਾ ਉਹ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ, ਤੇ ਜਿਹੜੀ ਸਾਡੀ ਅੱਜ ਦੀ ਰੂਟੀਨ ਹੋਏਗੀ ਉਹ ਵੀ ਸਾਡੇ ਨਾਲ ਜੁੜੇ ਰਹੋ। ਅੱਜ ਚੱਲਾ ਸਕੂਲੇ। ਕੁਛ ਕਰ ਵੀ ਲਿਓ ਅੱਜ। पापा पैसे दे दो। ਕਿਹੜੇ ਚੀਜ਼ ਪੈਸੇ ਦੇ ਦੂੰਗਾ ਤੈਨੂੰ? ਚਲੋ ਰਿਜ਼ਲਟ ਸੁਣ ਕੇ ਆ ਨਾ, ਜੇ ਪਾਸ ਹੋਊਗਾ ਫਿਰ ਪੈਸੇ ਦਊਂਗਾ। पापा ਹਾਂ, नहीं, ਮੈਨੂੰ ਤੇਰਾ ਸ਼ੱਕ ਆ ਵੀ ਤੂੰ ਪਾਸ ਕੋਈ ਨਹੀਂ ਹੋਣਾ ਹੈਗਾ। मैं पास हूँ। ਪਾਸ ਹੋਊਗਾ? ਕਿੰਨੇ ਪੈਸੇ ਲੈਣੇ ਫਿਰ? 500 के लिए ਫਿਰ ਪਾਸ ਹੋ ਗਿਆ ਫਿਰ ਦਊਂਗਾ, नहीं। ਇਦਾਂ ਨਹੀਂ ਮਿਲਣੇ ਹੈਗੇ। ਹਾਦੀ ਭਾਈ ਹੁਣ ਗਿਆ ਨਾ ਸਕੂਲੇ, ਉਹਨੇ ਪਾਸ ਹੋ ਕੇ ਆਉਣਾ ਦੇਖੀ। ਤੇਰਾ ਮੈਨੂੰ ਪਤਾ ਤੂੰ ਔਖੀ ਗੱਲ ਲੱਗਦੀ ਆ। दे दे ਹੈ पापा, दे दो पैसे। ਉਹ ਲੈ ਚਾਚੂ ਆ ਗਿਆ, ਖੋਲੀ ਦੁਕਾਨ। ਆ ਲੈ ਪੈਸੇ, ਆ ਲੈ ਫੜ 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 ਫੜ, ਆ ਲੈ ਤੂੰ ਵੀ ਲੈ ਲਾ। ਚਲੋ ਭੱਜੋ। ਆ ਸਾਹਮਣੇ ਹੈ ਫਾਰਮ ਡੰਗਰਾਂ ਦਾ। ਇਹਨਾਂ ਦੀ ਹੋਈ ਹੈ ਬਿਜਲੀ ਖਰਾਬ। ਤਾਰ ਕਿੱਥੇ ਆਂਦੀ ਪਈ ਆ? ਹਾਂਜੀ ਪਈ ਆ, ਇਹਨੂੰ ਚੈੱਕ ਕਰਨੀ ਪੈਣੀ ਆ। ਤਾਰ ਡੈਮੇਜ ਵੀ ਕਾਫੀ ਜਗ੍ਹਾ ਤੋਂ ਆ ਇਹ। ਤਾਰ ਨਾ ਅੱਗੇ ਵੀ ਜਗ੍ਹਾ ਜਗ੍ਹਾ ਤੋਂ ਨਾ ਨਿਸ਼ਾਨ ਲਾ ਕੇ ਨਾ ਚੈੱਕ ਕਰਨੀ ਪੈਂਦੀ ਹੈ। ਆਹ ਲੱਗੀ ਹੋਈ ਟੇਪ ਇਸ ਵਾਸਤੇ। ਉਧਰੋਂ ਜ਼ਮੀਨ ਗਿੱਲੀ ਹੈ, ਹਰ ਸ਼ੈ ਗਿੱਲੀ ਹੈ ਕਿ ਚੈੱਕ ਕਰ ਲਈਏ ਨਾ। ਇੱਕ ਜੋੜ ਤੇ ਆ ਲੱਭਿਆ ਵਾ, ਪਤਾ ਨਹੀਂ ਹੈਗਾ ਜਾਂ ਨਹੀਂ ਹੈਗਾ। ਤਾਂ ਹੁਣ ਮਸਲਾ ਮੇਰੇ ਖਿਆਲ 'ਚ ਇੱਥੇ ਹੀ ਹੈ, ਕਿਉਂਕਿ ਸਾਰਾ ਜਿਹੜਾ ਨਾ ਇਹ ਇੱਦਾਂ ਹੋਇਆ ਪਿਆ, ਪਾਊਡਰ ਬਣ ਗਿਆ ਸਾਰੇ ਦਾ, ਸਾਰਾ ਪਾਊਡਰ ਬਣ ਗਿਆ ਸਿਲਵਰ ਦਾ। ਉਹ ਸਾਹਮਣੇ ਮਕਾਨ ਖੜਾ ਆਲਾ, ਇੱਥੇ ਤੱਕ ਜਾਣਾ ਸੀ। ਇਹ ਨਾ ਤਕਰੀਬਨ 1 ਕਿਲੋਮੀਟਰ ਬਣਦਾ, ਜਿਹੜਾ ਉਹਨਾਂ ਤਾਰ ਸਾਰੀ ਚੈੱਕ ਕਰੀ ਜਾਣੀ, ਤੁਰੇ ਜਾਣਾ ਵਾ। ਪਿੱਛੋਂ ਮੈਂ ਪਹਿਲਾਂ ਚੈੱਕ ਕੀਤਾ, ਮੈਂ ਕਿਹਾ ਸ਼ਾਇਦ ਕੋਈ ਮਸਲਾ ਲੱਭ ਜਾਵੇ, ਪਰ ਉੱਥੋਂ ਮਸਲਾ ਕੋਈ ਨਹੀਂ ਠੀਕ ਹੋਇਆ। ਹੁਣ ਸਾਨੂੰ ਅੱਗੇ ਜਾਣਾ ਪੈਣਾ, ਹੋਰ ਤੋੜ ਕੋਠੀ ਤੱਕ। ਆਹ ਕੋਠੀ ਆ ਗਈ ਜਿੱਥੇ ਇਹਨਾਂ ਦਾ ਮੇਨ ਨਿਜ਼ਾਮ ਲੱਗਿਆ ਹੈ ਸਾਰਾ। ਤੇ ਬਲਬ ਵੀ ਨਹੀਂ ਬਣਦਾ ਪਿਆ। ਬ੍ਰੇਕਾਂ ਤੇ ਆਨ, ਅੱਛਾ ਇਹ ਵੀ ਆਨ। 2 ਜਗ੍ਹਾ ਤੋਂ ਨਾ ਸਾਨੂੰ ਪਿੱਛੋਂ ਤਾਰ ਖਰਾਬ ਲੱਗੀ ਆ। ਅਸੀਂ ਉਹ ਜਗ੍ਹਾ ਛਿੱਲ ਕੇ ਨਾ ਆਰਜ਼ੀ ਜੋੜ ਲਾਤੇ ਆ। ਜਾ ਕੇ ਹੁਣ ਫਾਰਮ ਤੇ ਚੈੱਕ ਕਰਦੇ ਆ ਵੀ ਬਿਜਲੀ ਆਈ ਹੈ ਜਾਂ ਨਹੀਂ। ਜੇ ਬਿਜਲੀ ਆ ਗਈ ਫਿਰ ਜੋੜ ਪੱਕੇ ਕਰ ਦਾਂਗੇ ਉਹ, ਨਹੀਂ ਤਾਂ ਸਾਡੀ ਜਿਹੜੀ ਤਲਾਸ਼ ਹੈ ਨਾ ਹਜੇ ਜਾਰੀ ਹੈ। ਸਾਡਾ ਮੋਟਰਸਾਈਕਲ ਉਹ ਪਿੱਛੇ ਖੜਾ, ਹੁਣ ਤੁਰ ਕੇ ਜਾਣਾ ਪੈਣਾ ਉੱਥੇ। ਮੋਟਰਸਾਈਕਲ ਸਾਡਾ ਖੜਾ ਨਜ਼ਰ ਆਏਗਾ ਇੱਥੋਂ, ਉਹ ਸਕਰੀਨ ਦੇ ਸੈਂਟਰ 'ਚ ਕੁਛ ਸ਼ਾਇਦ ਖੜੀ ਨਜ਼ਰ ਆਉਂਦੀ ਪਈ ਹੈ ਨਾ, ਉਹੀ ਮੋਟਰਸਾਈਕਲ ਆ। ਤਾਰ ਬਚਾਈ ਥੱਲੇ ਮਿੱਟੀ ਚੜਿਆ ਪਿਆ ਉੱਤੇ ਸਾਰਾ।
हाँ फड़ लो, कोई मसला नहीं, कुछ नहीं ਹੁੰਦਾ। नहीं जोड़ हैगा इत्थे लागे शागे किते, या इत्थे है या फिर वो ते पिछे होएगा। डेढ़ हो गया वा, ਅਸੀਂ ਹੁਣ ਇੱਥੇ ਬੈਠੇ ਹਾਂ ਪਰ ਬਿਜਲੀ ਹਜੇ ਚਾਲੂ ਕੋਈ ਨਹੀਂ ਹੋਈ। ਤਬੀਅਤ ਵੀ ਖਰਾਬ ਹੋਈ ਪਈ ਹਜੇ, ਨਜ਼ਲਾ ਜ਼ੁਕਾਮ ਹੋਇਆ ਪਿਆ ਤੇ ਕੰਮ ਜਿਹੜਾ ਨਾਲ ਉਹ ਵੀ ਫਸ ਗਿਆ। ਵੱਡੀ ਕਈ ਚੁਕਲਾ ਤੇ ਵੱਡਾ ਕੰਮ ਪੈ ਗਿਆ ਹੀ। ਆ ਜਾ ਤੁਸੀਂ ਪਟੋ ਨਾ ਇਹਨੂੰ ਤੇ ਮੈਂ ਜੋੜ ਲਾਦਾ ਹੈ। ਆ ਲੱਗੇ ਜੋੜ ਇੱਥੇ ਲਾ ਦਾਂ ਮੈਂ, ਆਰਾਮ ਨਾਲ ਬਾਬਾ, ਤਾਰ ਵੀ ਨਾ ਵੱਢ ਦੇਈਂ। ਮਤਲਬ ਕਿ ਬੋਲਾ ਬਾਹ ਨਹੀਂ ਆ, ਕੋਈ ਨਹੀਂ ਚੱਲੀ ਬਿਜਲੀ। ਬਿਜਲੀ ਹਜੇ ਕੋਈ ਨਹੀਂ ਚੱਲੀ ਹੈਗੀ। ਤਕਰੀਬਨ ਮੇਰੇ ਖਿਆਲ 'ਚ ਜਿਹੜੇ ਛੋਟੇ ਮੋਟੇ ਖੱਡੇ ਪੱਟੇ ਉਹ ਤਾਂ ਲੈਦਾ ਵਾ, ਤੇ ਜਿਹੜਾ ਤਕਰੀਬਨ 15-20 ਫੁੱਟ ਲੰਬਾ ਖੱਡਾ ਪੱਟਿਆ ਨਾ, ਉਹ ਤੁਹਾਨੂੰ ਮੈਂ ਜਾ ਕੇ ਦਿਖਾਉਂਦਾ ਵਾ। ਉਹ ਪੱਟਦੇ ਪਏ ਹਜੇ। ਮੈਂ ਆ ਗਿਆ ਸੀ ਇਹਨਾਂ ਦੇ ਨਾਲ, ਟੋਕੇ ਦਾ ਟੁੱਟਿਆ ਹੋਇਆ ਸੀਗਾ ਫਰੇਮ, ਉਹ ਵੈਲਡ ਕੀਤਾ, ਵੈਲਡ ਕਰਕੇ ਨਾ ਫਿੱਟ ਕੀਤਾ ਵਾ। ਇਹ ਪੱਠੇ ਹੁਣ ਟੋਕੇ 'ਤੇ ਕੁਤਰ ਲੈਣਗੇ ਤੇ ਅਸੀਂ ਜਾ ਕੇ ਨਾ ਉਹ ਤਾਰ ਦਾ ਜੋੜ ਜਿਹੜਾ ਦੇਖਦੇ ਹਾਂ ਵੀ ਕੀ ਬਣਦਾ ਉਹਦਾ। ਬਾਹਰ ਮੌਸਮ ਬੜਾ ਖ਼ਰਾਬ ਹੁੰਦਾ ਪਿਆ, ਇਹ ਨਾ ਹੋਵੇ ਬਿਨਾਂ ਮੈਨੂੰ ਲੱਗਦਾ ਸਾਡਾ ਕੰਮ ਹਜੇ ਵਿੱਚ ਹੀ ਹੋਣਾ ਤੇ ਬਾਰਿਸ਼ ਸ਼ੁਰੂ ਹੋ ਜਾਣੀ ਹੈ। ਬੱਦਲ ਜਿਹੜਾ ਨਾ ਤਾਂ ਜੁੜਦਾ ਖੜਾ। ਲੈਨ ਵੀ ਚਲਾਣਾ ਹੈ, ਲੈਨ ਵੀ ਚੱਲੇਗੀ। मेरे नाल ब्याह नहीं चला है इलेक्ट्रिशियन स्थान ने बड़ा सारा काम किया रोज क्यों भाई पूरा टूट गया। मैं सुना मैं क्या ना चोला है कौन लेगा केडी वीडियो बनाना पे हो भाई ये शुएब भी विच आना पे यार खराब ना करते हैं भाइयों। शुएब भी विच आना पे आ इतना लंबा खड्डा बचा ओ सही जब हो से 3 फुट। हां कम से कम हां 30 फुट होना। बारिश लगी खड़ी है बाहर, हाँ पानी हो गया। बारिश रुक गई है ते उस के साथ पानी आहा हाँ सुन ली ना आगे बीमारी है ਇਹਦੇ ਵਿੱਚ ਤਾਂ ਡੰਗਰ ਬਿਮਾਰ ਹੁੰਦੇ ਪਏ ਆ। ਠੀਕ ਹੈ ਸ਼ੋਇਬ ਮੈਂ ਚੱਲਦਾ। हां ठीक है ਹਾਦੀ ਮੁਹੰਮਦ ਕੀ ਬਣਾ ਤੁਹਾਡੇ ਰਿਜ਼ਲਟ ਦਾ? ਪਾਸ ਹੋ ਗਏ ਤਾਂ ਰੋਜ਼ਾ ਖੋਲੋ ਨਾ ਫਿਰ ਦੇਖਦੇ ਹਾਂ। हाँ अच्छा ਆ ਲੈ ਕੇ ਆਇਆ ਰਿਜ਼ਲਟ ਕਾਰਡ ਆਪਣਾ? ਮੁਹੰਮਦ ਤੇਰਾ ਰਿਜ਼ਲਟ ਕਾਰਡ ਹੈਗਾ? हाँ ਅੱਛਾ ਹਾਂਜੀ ਬਿਜਲੀ ਠੀਕ ਕਰਕੇ ਅਸੀਂ ਘਰ ਆ ਗਏ ਆ। ਪੂਰਾ ਦਿਨ ਸਾਡਾ ਲੱਗ ਗਿਆ। ਹੁਣ ਅਫਤਾਰੀ ਦਾ ਟਾਈਮ ਹੋ ਗਿਆ ਤਾਂ ਅਸੀਂ ਘਰ ਪਹੁੰਚੇ ਆ। ਇਹ ਸ਼ੁਕਰ ਆ ਜਿਹੜਾ ਨਾ ਬਿਜਲੀ ਚੱਲ ਗਈ ਉਹਨਾਂ ਦੀ। ਕੋਈ 700 ਜੋੜ ਤਾਰ ਦੇ ਵਿੱਚ, ਕੋਈ ਇੱਕ ਜੋੜ ਖਰਾਬ ਹੋਵੇ ਤਾਂ 2 ਜੋੜ ਜਿਹੜੇ ਵਾਜੇ ਖਰਾਬ ਸੀ ਨਾ ਉਹ ਤਾਂ ਮੈਂ ਵਿੱਚੋਂ ਕੱਢ ਕੇ ਦੁਬਾਰਾ ਲਾਤੇ। ਉਹ ਬਾਕੀ ਜਿਹੜੀ ਤਾਰ ਸੀ ਥੱਲੋਂ ਖਰਾਬ ਉਹ ਤੁਹਾਡੇ ਸਾਹਮਣੇ ਸੀ, ਪੱਟੀ ਪੱਟ ਕੇ ਤੇ ਦੁਬਾਰਾ ਜਿਹੜਾ ਨਵਾਂ ਟੋਟਾ ਪਾਇਆ ਉੱਥੇ। ਹੁਣ ਕਰਦੇ ਹਾਂ ਅਫਤਾਰੀ, ਤਾਂ ਅਫਤਾਰੀ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਰਿਜ਼ਲਟ ਦਾ ਕੀ ਬਣਿਆ। ਪਾਸ ਤੇ ਹੋ ਗਿਆ ਦੋਵੇਂ ਜਣੇ, ਬਾਕੀ ਦੇਖਾਂਗੇ ਫਿਰ ਪਤਾ ਲੱਗੇਗਾ। ਅੱਗੇ ਜਿਹੜਾ ਦੇ ਰਿਜ਼ਲਟ ਕਾਰਡ ਬਹੁਤ ਵਧੀਆ ਆਏ ਆ। ਕਿੰਨੇ ਨੰਬਰ ਆ? 82 ਕਿੱਥੇ ਲਿਖੇ ਆ? इतने 82 ਹਾਂ, नंबर ਲਿਖੇ 150 150 ਬੜੇ ਨੰਬਰ ਲਾਏ ਨੇ। ਹਾਲਾਂਕਿ ਸਾਨੂੰ ਯਕੀਨ ਕੋਈ ਨਹੀਂ ਸੀ ਇੱਥੇ ਵੀ ਸਾਡੇ ਪਹਿਲਾਂ ਕਹਿੰਦੇ ਸੀ ਵੀ ਇਹਨੇ ਫੇਲ ਹੋ ਜਾਣਾ। ਆਪਣਾ ਖੋਲ ਲਾ कवर से खुलिया है ना ਤੇਰੇ ਕਿੰਨੇ ਇਹਦੇ ਵਿੱਚ ਪੂਰੇ ਨੰਬਰ ਆਏ ਇਹਦੇ ਵਿੱਚ 383 500 ਚ ਸਹੀ ਹੈ। ਇਹਦੇ ਵਿੱਚ ਬਾਬਾ ਜੀ ਹਾਦੀ ਦਾ ਸੀਗਾ ਤੁਹਾਨੂੰ ਵੀ ਇਧਰ ਪੋਜੀਸ਼ਨ ਲੈਗਾ ਇਹ, ਪਰ ਪੋਜੀਸ਼ਨ ਲਈ ਆਈ ਹੈਗੀ। ਜਿਹੜਾ ਹਾਦੀ ਦਾ ਰਿਜ਼ਲਟ ਆ ਨਾ ਉਹਦੀ ਸਾਨੂੰ ਉਮੀਦ ਸੀ ਵੀ ਹਾਦੀ ਨਾਲ ਕੋਈ ਪੋਜੀਸ਼ਨ ਲੈ ਲਏਗਾ, ਪਰ ਹਾਦੀ ਹੁਣ ਪੂਰੇ ਸਕੂਲ ਦੇ ਵਿੱਚ ਨਾ ਸਾਰੀਆਂ ਕੁੜੀਆਂ ਦੀ ਪੋਜੀਸ਼ਨ ਆਈਆਂ, ਕਿਸੇ ਮੁੰਡੇ ਦੀ ਕੋਈ ਪੋਜੀਸ਼ਨ ਨਹੀਂ ਆਈ ਹੈਗੀ। ਮੁਹੰਮਦ ਅਤੇ ਮੈਡਮਾਂ ਨੇ ਪਹਿਲਾਂ ਕਹਿਤਾ ਸੀ ਵੀ ਨਾ ਇਹਨੂੰ ਨਾ ਇਸੇ ਕਲਾਸ 'ਚ ਰਹਿਣ ਦਿਓ, ਇਹਨੇ ਪਾਸ ਨਹੀਂ ਕਰਨਾ ਹੈਗਾ ਜਿੱਦਾਂ ਤੋਂ ਉੱਦਾਂ ਨਾ। ਪਰ ਮੁਹੰਮਦ ਜਿਹੜਾ ਫਿਰ ਵੀ ਨਾ 82 ਨੰਬਰ ਲੈ ਗਿਆ, ਕਾਫੀ ਸਾਰੇ ਨੰਬਰ ਲੈ ਗਿਆ। ਸਾਨੂੰ ਇਹੀ ਸੀ ਵੀ ਨਾ ਕੋਈ ਮਸਲਾ ਨਹੀਂ, ਚਲੋ ਖੈਰ ਆ ਵੀ ਨਾ 1 ਸਾਲ ਜਿਹੜਾ ਇਹ ਨਾ ਹੋਰ ਲਾ ਲਵੇ ਇਸ ਕਲਾਸ ਦੇ ਵਿੱਚ। ਪਰ ਉਹ ਅੱਲਾ ਖੈਰ ਕਰੇ ਪਾਸ ਹੋ ਗਿਆ, ਉਹ ਤਾਂ ਖੁਸ਼ ਹੀ ਬੜਾ ਵੀ ਨਾ ਮੈਂ ਪਾਸ ਕਰ ਗਿਆ, ਹੁਣ ਮੈਂ ਅਗਲੀ ਕਲਾਸ 'ਚ ਹੋ ਜਾਵਾਂਗਾ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ। ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਏਗਾ। ਕਮੈਂਟ ਕਰਕੇ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ।
अल्लाह हाफिज़।